ਇਹ ਮੁਬਾਰਕ ਮਹੀਨਾ ਈਦ ਤੋਂ ਦੇ ਆਉਣ ਤੱਕ ਕੰਸੀਡਰ ਹੁੰਦਾ ਹੈ ਮਾਹ ਰਮਜ਼ਾਨ ਜੀ। ਇਸ ਦਾ ਇੱਕ ਬੜਾ ਸਪਿਰਿਚੁਅਲ ਪਿਛੋਕੜ ਹੈ ਕਿਉਂਕਿ ਇਹੀ ਮਹੀਨਾ ਹੈ ਜਿਸ ਦੌਰਾਨ ਕੁਰਾਨ ਮਜੀਦ ਜਿਹੜਾ ਹੈ ਉਹ ਨਾਜ਼ਲ ਹੋਇਆ ਹਜ਼ਰਤ ਸਾਹਿਬ ਦੇ ਉੱਤੇ, ਮੁਹੰਮਦ ਸਾਹਿਬ ਦੇ ਉੱਤੇ। ਫਿਰ ਈਵਨ ਜਦੋਂ ਮੱਕਾ ਲਿਬਰੇਟ ਕਰਵਾਇਆ ਵਾਪਸ ਮਦੀਨੇ ਤੋਂ ਆ ਕੇ, ਉਸ ਦਾ ਸੰਬੰਧ ਵੀ ਜਿਹੜਾ ਮਾਹ ਰਮਜ਼ਾਨ ਨਾਲ ਹੈ। ਔਰ ਇਸ ਕਿਸਮ ਦੀ ਕੁਰਾਨ ਦੇ ਵਿੱਚ ਹੀ ਆਇਤ ਹੈ ਕਿ ਇਸ ਮਹੀਨੇ 'ਚ ਜਿਹੜੀ ਇਬਾਦਤ ਹੈ, ਇੱਕ ਪਾਸੇ ਤਾਂ ਰੋਜ਼ਾ ਰੱਖਣਾ ਹੈ ਸਵੇਰ ਤੋਂ ਸ਼ਾਮ ਤੱਕ, ਮਕਸਦ ਜਿੱਥੇ ਇਹ ਅਹਿਸਾਸ ਕਰਵਾਉਣਾ ਹੈ ਕਿ ਜਿਨ੍ਹਾਂ ਨੂੰ ਮਹਿਰੂਮੀਅਤ ਹੁੰਦੀ ਹੈ, ਜੇ ਤੁਹਾਨੂੰ ਅੰਨ ਜਾਂ ਪਾਣੀ ਨਾ ਮਿਲੇ, ਜਿਸ ਨੂੰ ਅਸੀਂ ਇਹ ਰੱਬ ਦੀ ਗਿਫਟ ਹੈ, ਰਾਜ਼ਕ ਤਾਂ ਨਿਰੰਕਾਰ ਹੈ, ਰੱਬ ਦਾ ਇੱਕ ਨਾਂ ਹੀ ਰਾਜ਼ਕ ਹੈ। ਔਰ ਇਹ ਸਾਨੂੰ ਇਸ ਗੱਲ ਦੇ ਨਾਲ ਦਾ ਅਹਿਸਾਸ ਵੀ ਕਰਵਾਉਂਦਾ ਹੈ ਕਿ ਭਾਈ ਅਸੀਂ ਕਿੰਨੇ ਰੱਬ ਦੀਆਂ ਰਹਿਮਤਾਂ ਨੇ ਜਿਹੜਾ ਰੱਬ ਸਾਨੂੰ ਰਿਜ਼ਕ ਦਿੰਦਾ ਹੈ। ਔਰ ਦੂਸਰੇ ਪਾਸੇ ਹਦਾਇਤ ਇਹੀ ਹੈ ਕਿ ਵੀ ਜਦੋਂ ਸਾਡੇ, ਜੇ ਅਸੀਂ ਆਮ ਰੂਟੀਨ ਦੇ ਦਿਨਾਂ 'ਚ ਵੀ ਦੇਖੀਏ ਤਾਂ ਇੱਕ ਜ਼ਿਆਦਾ ਵਕਤ ਸਾਡਾ ਖਾਣ ਪੀਣ ਦੇ ਆਹਰ 'ਚ ਗੁਜ਼ਰ ਜਾਂਦਾ ਹੈ ਜਾਂ ਸੌਣ 'ਚ ਗੁਜ਼ਰਦਾ ਹੈ। ਸੋ ਇਹ ਅਲਰਟ ਹੋ ਕੇ ਸਾਵਧਾਨੀ ਦੇ ਨਾਲ ਖਾਣ ਪੀਣ ਦਾ ਫਿਕਰ ਛੱਡ ਕੇ ਅੱਲਾਹ ਤਾਲਾ ਰੱਬ ਦੀ ਇਬਾਦਤ ਦੇ ਨਾਲ ਜੁੜਨਾ, ਇਹ ਵੀ ਇਸ ਦਾ ਜਿਹੜਾ ਇੱਕ ਅਹਿਸਾਸ ਕਰਵਾਉਣਾ ਰੂਹਾਨੀਅਤ ਦਾ। ਔਰ ਜ਼ਾਹਰ ਹੈ ਕਿ ਇੱਕ ਭਾਈਚਾਰੇ ਦੇ ਰੂਪ ਦੇ ਵਿੱਚ ਜਦੋਂ ਈਦ ਦਾ ਦਿਨ ਹੁੰਦਾ ਹੈ, ਫਿਰ ਇੱਕ ਦੂਸਰੇ ਨੂੰ ਜਿਹੜਾ ਉਹ ਜੱਫੀ 'ਚ ਲੈ ਕੇ ਗਲੇ ਲੱਗ ਕੇ ਜਿਹੜਾ ਹੈ ਮੁਸਲਮਾਨ ਭਰਾ ਜਿਹੜੇ ਨੇ ਭੈਣਾਂ, ਉਹ ਈਦ ਮੁਬਾਰਕ ਔਰ ਇੱਕ ਖੁਸ਼ੀ ਦਾ ਇਜ਼ਹਾਰ ਹੁੰਦਾ ਹੈ। ਸੋ ਅਸੀਂ ਵੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੈ। ਸਿੱਖ ਧਰਮ ਦੇ ਨਾਲ ਇਸਲਾਮ ਦਾ ਇੱਕ ਡੂੰਘਾ ਸੰਬੰਧ ਹੈ ਔਰ ਅਕਸਰ ਅਸੀਂ ਇਹਨਾਂ 12-13 ਸਾਲਾਂ 'ਚ ਜਿੱਥੇ ਹੋਰ ਇੰਟਰਨੈਸ਼ਨਲ ਪੋਲੀਟਿਕਸ ਨੂੰ ਸਿੱਖ ਨੁਕਤਾ ਨਿਗਾਹ ਤੋਂ ਡਿਸਕਸ ਕੀਤਾ, ਉੱਥੇ ਸਾਡਾ ਇੱਕ ਇਹ ਹਮੇਸ਼ਾ ਫੋਕਸ ਵੀ ਰਿਹਾ ਜੀ ਕਿ ਜਿਹੜੀ ਕੁੜਿੱਤਣ 47 ਦੇ ਪਾਗਲਪਨ ਦੇ ਦੌਰ ਨੇ ਦੋਨੋਂ ਪੰਜਾਬਾਂ ਦੇ ਵਿੱਚ ਜਾਂ ਦੋਨੋਂ ਕੌਮਾਂ ਦੇ ਵਿੱਚ ਲਿਆਂਦੀ, ਜਾਂ ਜਿਹੜਾ ਨੈਰੇਟਿਵ ਸਾਡੇ ਦੁਸ਼ਮਣ ਨੇ, ਦਿੱਲੀ ਦਰਬਾਰ ਨੇ ਇਸ ਨੈਰੇਟਿਵ ਨੂੰ ਜਿਹੜਾ ਨਫ਼ਰਤ ਵਾਲਾ ਸੀ ਉਹਨੂੰ ਵਧਾਉਣ ਦੇ ਵਿੱਚ ਯੋਗਦਾਨ ਪਾਇਆ। ਅਸੀਂ ਇਹ ਠੀਕ ਹੈ ਕੁਝ ਚੀਜ਼ਾਂ ਹਿਸਟਰੀ ਦੀਆਂ ਸੱਚਾਈਆਂ ਨੇ, ਉਹ ਪਾਸਟ 18th ਸੈਂਚੁਰੀ ਹੋਏ, ਉਹ ਮੁਗਲ ਹੋਣ, ਅਫਗਾਨ ਹੋਣ ਜਾਂ ਨਾਦਰ ਸ਼ਾਹ ਹੋਏ, ਉਹਨਾਂ ਦੇ ਜ਼ੁਲਮਾਂ ਦੀ ਇੱਕ ਆਪਣੀ ਕਹਾਣੀ ਹੈ। ਔਰ ਉਸ ਦਾ ਜਵਾਬ ਵੀ ਜਿਹੜਾ ਹੈ ਉਹ ਸਿੱਖਾਂ ਨੇ ਉਸ ਧਰਤੀ ਦੇ ਉੱਤੇ ਉਹਨਾਂ ਦੇ ਰਾਜ ਭਾਗ ਨੂੰ ਖ਼ਤਮ ਕਰਕੇ ਦਿੱਤਾ, ਜਿਸ ਪ੍ਰਥਾਏ ਸਾਈਂ ਬੁੱਲੇ ਸ਼ਾਹ ਨੇ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਪਰ ਇਹ ਇੱਕ ਹਿਸਟਰੀ ਹੈ। ਜਿੱਥੋਂ ਤੱਕ ਮਜ਼ਹਬ ਦਾ ਤਾਲੁਕ ਹੈ, ਅਸੀਂ ਸਮਝਦੇ ਹਾਂ ਕਿ ਜਿਹੜੀ ਸਾਂਝ ਗੁਰੂ ਨਾਨਕ ਪਾਤਸ਼ਾਹ ਔਰ ਭਾਈ ਮਰਦਾਨੇ ਦੀ ਇੱਕ ਪਾਸੇ ਤੁਰਕੀ ਬਾਣੀ ਹੈ, ਇਲਾਹੀ ਬਾਣੀ ਹੈ, ਨਾਜ਼ਲ ਹੋਈ ਬਾਣੀ ਹੈ, ਦੂਸਰੇ ਪਾਸੇ ਭਾਈ ਮਰਦਾਨੇ ਦੀ ਰਬਾਬ ਹੈ ਔਰ ਉਹ ਵਰਿਆਂ ਦਾ ਸਫ਼ਰ ਹੈ ਉਦਾਸੀਆਂ ਦਾ। ਸੋ ਇਹ ਬਾਣੀ ਤੇ ਰਬਾਬ ਜਿਹੜੀ ਕੀਰਤਨ ਔਰ ਇਹ ਜਿਹੜੀ ਸਾਂਝ ਹੈ ਇਹ ਅਟੁੱਟ ਹੈ। ਬਿਲਕੁਲ। ਫਿਰ ਜਦੋਂ ਅਸੀਂ ਸਾਈਂ ਮੀਆਂ ਮੀਰ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਪਾਲਕੀ ਭੇਜ ਕੇ ਲਾਹੌਰ ਤੋਂ ਉਹਨਾਂ ਨੂੰ ਸਪੈਸ਼ਲ ਇਨਵਾਈਟ ਕਰਦੇ ਨੇ, ਉਹਨਾਂ ਤੋਂ ਸੰਗੇ ਬੁਨਿਆਦ ਰਖਵਾਇਆ ਜਾਂਦਾ ਹੈ ਹਰਿਮੰਦਰ ਸਾਹਿਬ ਦਾ, ਦਰਬਾਰ ਸਾਹਿਬ ਦਾ, ਇਹ ਉਸ ਦੀ ਜਿਹੜੀ ਹੈ ਅੱਗੇ ਉਸ ਦੀ ਕੜੀ ਤੁਰਦੀ ਹੈ। ਫਿਰ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ। ਉਹ ਪੀਰ ਬੁੱਧੂ ਸ਼ਾਹ ਅਤੇ ਉਹਨਾਂ ਦੇ ਪੁੱਤਰਾਂ ਮੁਰੀਦਾਂ ਦੀ ਸ਼ਹਾਦਤ ਹੈ, ਜਾਂ ਨਬੀ ਖਾਨ ਗਨੀ ਖਾਨ, ਜਾਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਮਾਰਿਆ ਹਾ ਦਾ ਨਾਰਾ ਹੈ, ਜਾਂ ਰਾਏ ਕੱਲਾ ਜਿਨ੍ਹਾਂ ਦੇ ਕੋਲ ਗੁਰੂ ਸਾਹਿਬ ਰਾਏਕੋਟ ਰੁਕੇ, ਉਹਨਾਂ ਦਾ ਗੁਰੂ ਸਾਹਿਬ ਦੇ ਲਈ ਕੀਤੀਆਂ ਸੇਵਾਵਾਂ ਨੇ। ਔਰ ਇਹ ਲਗਾਤਾਰਤਾ ਦੇ ਨਾਲ ਅਸੀਂ ਜੇ ਈਵਨ 18th ਸੈਂਚੁਰੀ 'ਚ ਜਾ ਕੇ ਦੇਖੀਏ ਕਿ ਜਦੋਂ ਸਾਂਝਾ ਰਾਜ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਥੱਲੇ ਸਰਕਾਰੇ ਖਾਲਸਾ ਜੀਓ ਸਥਾਪਿਤ ਹੁੰਦਾ ਹੈ, ਜਿਹੜਾ ਇੱਕ ਰੋਲ ਮਾਡਲ ਦੇ ਤੌਰ 'ਤੇ ਹੈ, ਜਿਹਦੇ 'ਚ ਮੁਸਲਮਾਨ, ਹਿੰਦੂ, ਈਵਨ ਯੂਰਪ ਦੇ ਈਸਾਈ ਵੀ ਬਰਾਬਰ ਦੇ, ਜਿੱਥੇ ਮੈਰੀਟੋਕ੍ਰੇਸੀ ਜਿਹਨੂੰ ਕਿਹਾ ਜਾਂਦਾ। ਇਹ ਵੱਖਰੀ ਕਹਾਣੀ ਹੈ ਕਿ ਹਿੰਦੂ ਡੋਗਰਿਆਂ ਨੇ ਔਰ ਮਿਸਰਾਂ ਨੇ ਲਾਲ ਸਿੰਘ ਤੇਜਾ ਸਿੰਘ ਨੇ ਕਿਵੇਂ ਗਦਾਰੀ ਕੀਤੀ। ਪਰ ਇਹ ਵੀ ਇੱਕ ਜਿਹੜਾ ਬਹੁਤ ਪੋਜ਼ੀਟਿਵ ਮਾਰਕ ਹੈ ਕਿ ਜਿਹੜੇ ਮੁਸਲਮਾਨ ਉਹ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ
ਦਰਬਾਰ 'ਚ ਸਨ, ਫਕੀਰ ਅਜ਼ੀਜ਼ੁਦੀਨ ਵਰਗੇ ਉਹਨਾਂ ਦੇ ਭਰਾਤਾ ਜਿਹੜੇ ਹਾਇਰ ਪੋਸਟਾਂ 'ਤੇ ਸੀ, ਜਾਂ ਜਿਹੜੇ ਮੁਸਲਮਾਨ ਜਿਹੜੇ ਉਹਨਾਂ ਦੀ ਫੌਜ ਦੇ ਵਿੱਚ ਸਿੱਖ ਰਾਜ ਦੀ ਤੋਪਖਾਨੇ 'ਚ ਖਾਸ ਤੌਰ 'ਤੇ, ਜਿਸ ਪ੍ਰਥਾਏ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਉੱਥੇ ਕੋਈ ਵੀ ਤੁਹਾਨੂੰ ਇੱਕ ਵੀ ਉਦਾਹਰਣ ਐਸੀ ਨਹੀਂ ਮਿਲਦੀ ਕਿ ਕਿਸੇ ਮੁਸਲਮਾਨ ਨੇ ਜਿਹੜਾ ਲਾਹੌਰ ਦਰਬਾਰ 'ਚ ਸੀ ਜਾਂ ਫੌਜ 'ਚ ਸੀ ਉਹਨੇ ਗੱਦਾਰੀ ਕੀਤੀ ਹੋਵੇ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਅਸੀਂ ਇੱਕ ਸਦੀ ਪੂਰੀ 18ਵੀਂ ਸਦੀ 1699 ਤੋਂ 1799 ਤੱਕ ਇੱਕ ਪੂਰੀ ਜੰਗ ਚੱਲਦੀ ਹੈ ਆਪਣੀ ਆਜ਼ਾਦੀ ਦੀ, ਔਰ ਉਸ ਤੋਂ ਬਾਅਦ ਜਿਹੜੀ ਅਗਲੀ ਅੱਧੀ ਸਦੀ ਹੈ ਜਿਹੜਾ ਰਾਜ ਭਾਗ ਹੈ ਉਹਦੇ 'ਚ ਸਾਂਝ ਹੈ ਔਰ ਲਾਇਲਟੀ ਹੈ, ਵਫਾਦਾਰੀ ਹੈ। ਸੋ ਅੱਜ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਲੰਬਾ ਸਫ਼ਰ ਇਹਨਾਂ ਦੋਨਾਂ ਕੌਮਾਂ ਨੇ ਤੈਅ ਕੀਤਾ, ਜਿਸ ਦੇ ਵਿੱਚ 47 ਦਾ ਦੌਰ ਜਿਵੇਂ ਮੈਂ ਕਿਹਾ ਇੱਕ ਪਾਗਲਪਨ ਸੀ, ਪਰ ਇਹ ਇੱਕ ਜੇ ਬੇਸ਼ੱਕ ਜੂਨ 84 ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਰੀਵਿਜ਼ਿਟਿੰਗ ਦਾ ਹਿਸਟਰੀ ਵਾਲਾ ਪਾਰਟ ਵੀ ਆਇਆ, ਗੁਆਂਢੀ ਮੁਲਕ 'ਚ ਪਨਾਹ ਲੈਣ ਕਰਕੇ ਜਿਹੜੀ ਇੱਕ ਨਵੀਂ ਅੰਡਰਸਟੈਂਡਿੰਗ ਉਹਨਾਂ ਦੇ ਸਿਸਟਮ 'ਚ ਵੀ ਆਈ। ਨਤੀਜੇ ਦੇ ਤੌਰ 'ਤੇ ਜਿਹੜਾ ਇੱਕ ਨਵਾਂ ਸੋਚ ਦਾ ਦਾਇਰਾਕਾਰ, ਔਰ ਇਸ ਅੱਜ ਦੀ ਜਿਸ ਸਟੇਜ ਦੇ ਉੱਤੇ ਪਾਕਿਸਤਾਨੀ ਸਟੇਟ ਦੇ ਨਾਲ ਸਿੱਖ ਕੌਮ ਦੀ ਰਿਲੇਸ਼ਨਸ਼ਿਪ ਹੈ, ਇਸ ਦੇ ਪਿੱਛੇ ਬਹੁਤ ਵੱਡਾ ਯੋਗਦਾਨ ਸਾਡੇ ਉਹਨਾਂ ਯੋਧਿਆਂ ਦਾ ਹੈ ਜਿਹੜਾ ਜੂਨ 84 ਤੋਂ ਬਾਅਦ ਜਿਨ੍ਹਾਂ ਨੇ ਉੱਥੇ ਪਨਾਹ ਲਈ। ਔਰ ਇਸ ਦੇ ਵਿੱਚ ਵੀ ਮੁਸਲਮਾਨ ਸੁਸਾਇਟੀ 'ਚ, ਪੰਜਾਬੀ ਸੁਸਾਇਟੀ 'ਚ ਜਿਹੜੇ ਹਮਦਰਦ ਸਨ ਸਿੱਖਾਂ ਦੇ, ਜਿਨ੍ਹਾਂ ਦਾ ਕਿਤੇ ਨਾ ਕਿਤੇ ਜਿਹੜਾ ਉਹ ਇੱਕ ਜਿੱਥੇ ਉਹ ਇਸਲਾਮ ਦੇ ਪ੍ਰਿੰਸੀਪਲ ਰਾਹੀਂ ਉਸ ਸਾਂਝ ਦੀ ਗੱਲ ਨੂੰ ਸਮਝਦੇ ਸੀ, ਉੱਥੇ ਕੋਈ ਸਾਂਝਾਂ ਦੀ ਗੱਲ ਵੀ ਸੀ। ਉਹਨਾਂ 'ਚ ਗੁਰਦੁਆਰਿਆਂ ਦੇ ਉੱਤੇ ਪਹਿਲਾਂ ਤਾਂ ਜਾਣਕਾਰੀ ਆਉਣਾ, ਜਿਨ੍ਹਾਂ ਦੇ ਵਿੱਚ ਇਲਿਆਸ ਘੁੰਮਣ, ਇਕਬਾਲ ਕੈਸਰ, ਉਹਨਾਂ ਨੇ ਮੁੱਢਲਾ ਕੰਮ ਕੀਤਾ ਗੁਰਦੁਆਰਿਆਂ ਦੀ ਸ਼ਨਾਖਤ, ਔਰ ਉਹਨਾਂ ਹਾਲਾਤਾਂ 'ਚ ਜਾ ਕੇ ਜਿੱਥੇ ਕੋਈ ਗੁਰਦੁਆਰੇ ਤਾਂ ਬੰਦ ਪਏ ਸੀ ਜਾਂ ਉੱਥੇ ਲੋਕ ਆ ਕੇ ਵਸ ਗਏ ਸੀ ਜਿਹੜੇ ਦੂਸਰੇ ਪੰਜਾਬ ਤੋਂ ਆਏ, ਔਰ ਇਹ ਹੌਲੀ ਫਿਰ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਨੂੰ ਲੈ ਕੇ ਫਿਰ 1999 ਤੱਕ ਪਹੁੰਚਦੇ ਹਾਂ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਂਦੀ ਹੈ, ਗੁਰਦੁਆਰਿਆਂ ਵੱਲ ਹੋਰ ਧਿਆਨ ਜਾਂਦਾ ਹੈ, ਔਰ ਫਿਰ ਇੱਕ ਵੱਡਾ ਲੈਂਡਮਾਰਕ ਜਿਹੜਾ ਸਰ ਮੁਹੰਮਦ ਇਕਬਾਲ, ਜਿਨ੍ਹਾਂ ਨੂੰ ਅਸੀਂ ਇਕੱਲੇ ਉਹ ਮਸ਼ਰਕ ਦੇ ਵੱਡੇ ਸ਼ਾਇਰ ਨਹੀਂ ਨੇ, ਉਹ ਇਹਨਾਂ ਦੋਨਾਂ ਕੌਮਾਂ ਦੀ ਸਾਂਝ ਦੇ ਇੱਕ ਵੱਡੇ ਪ੍ਰਤੀਕ ਵੀ ਬਣਦੇ ਨੇ। ਔਰ ਉਹਨਾਂ ਦੀ ਨਜ਼ਮ ਨਾਨਕ ਜਿਹੜੀ ਬਾਂਗੇ ਦਰਾ 'ਚ ਹੈ, ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਹ ਸਾਂਝ ਕੀ ਹੈ। ਔਰ ਉਹਨਾਂ ਦੇ ਜਨਮ ਦਿਨ ਦੇ ਯੋਮੇ ਮੁਬਾਰਕ ਦੇ ਮੌਕੇ ਹੀ ਜਿਹੜਾ 9 ਨਵੰਬਰ ਨੂੰ ਦਿਨ ਬਣਦਾ ਹੈ, 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ, 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਇਸ ਨੇ ਇੱਕ ਵੱਡੀ ਤਬਦੀਲੀ ਲਿਆਂਦੀ। ਔਰ ਇਹਨਾਂ ਆਲਮੋਸਟ 6 ਸਾਲਾਂ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ ਇਕੱਲਾ ਗੁਰਪੁਰਬਾਂ ਦੇ ਮੌਕੇ 'ਤੇ ਹੀ ਨਹੀਂ, ਪਾਕਿਸਤਾਨ ਨੇ ਈਵਨ ਹੁਣ ਵੀਜ਼ਾ ਨੂੰ ਵੀ ਫਰੈਂਡਲੀ ਹੋਰ ਬਣਾ ਦਿੱਤਾ ਹੈ। ਤੁਸੀਂ ਔਨਲਾਈਨ ਔਰ ਵਿਦਆਊਟ ਐਨੀ ਫੀ ਅਪਲਾਈ ਕਰਕੇ ਜਾ ਸਕਦੇ ਹੋ, ਔਰ ਵੱਡੀ ਗਿਣਤੀ 'ਚ ਡਾਇਸਪੋਰਾ ਸਿੱਖ ਵੀ ਜਾਣ ਲੱਗ ਗਏ ਨੇ। ਇਸ ਲਈ ਤੁਹਾਨੂੰ ਬਹੁਤ ਸਾਰੇ ਹੁਣ ਯੂਟਿਊਬਰ ਵੀ ਜਿਨ੍ਹਾਂ ਨੇ ਪੁਰਾਣੀਆਂ ਯਾਦਾਂ ਜਿਹੜੇ ਬਜ਼ੁਰਗ ਬਚੇ ਨੇ ਉਹਨਾਂ ਦੇ ਨਾਲ ਸਾਂਝਾਂ ਦੀ ਕੀਤੀ, ਔਰ ਜਿੰਨਾ ਪਿਆਰ, ਮੁਹੱਬਤ ਔਰ ਸਤਿਕਾਰ, ਰਿਸਪੈਕਟ ਸਿੱਖਾਂ ਦੇ ਲਈ ਪਾਕਿਸਤਾਨ 'ਚ ਹੈ, ਇਹ ਜੇ ਤੁਸੀਂ ਉਹਨਾਂ ਵੀਡੀਓਜ਼ ਨੂੰ ਹੀ ਦੇਖੋ ਜਿਹੜੀਆਂ ਲਗਾਤਾਰਤਾ ਨਾਲ ਪੋਸਟ ਹੁੰਦੀਆਂ ਰਹਿੰਦੀਆਂ, ਉਹਨਾਂ ਦੁਨੀਆ 'ਚ ਕਿਤੇ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ, ਔਰ ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਬੇਸ਼ੱਕ ਪਿਛਲੇ ਕੱਲ੍ਹ ਵੀ ਜਿਹੜਾ ਸਾਡੇ ਵੀਰ ਸਨੀ ਸਿੰਘ ਜਿਹੜੇ ਕਿ ਸਾਰਾਗੜ੍ਹੀ ਜਿਹੜਾ ਬਿਲਕੁਲ ਨਾਰਥ ਵੈਸਟ ਫਰੰਟੀਅਰ ਪੁਆਇੰਟ ਹੰਗੂ ਡਿਸਟ੍ਰਿਕਟ ਦੇ ਵਿੱਚ ਹੈ, ਉੱਥੇ ਉਹਨਾਂ ਨੇ ਪਿਕਚਰਸ ਵੀ ਭੇਜੀਆਂ ਰਮਜ਼ਾਨ ਦੇ ਮੌਕੇ ਦੇ ਉੱਤੇ, ਜਿਹੜਾ ਈਦ ਦੇ ਮੌਕੇ 'ਤੇ ਉਹਨਾਂ ਨੇ ਪੂਰਾ ਲੰਗਰ ਲਾਇਆ ਹੋਇਆ ਸੀ, ਔਰ ਪਾਕਿਸਤਾਨ 'ਚ ਕਈ ਥਾਵਾਂ ਦੇ ਉੱਤੇ। ਸੋ ਇਹ ਆਪਣੇ ਆਪ ਦੇ ਵਿੱਚ ਜਿੱਥੇ ਅਸੀਂ, ਕਿਉਂਕਿ ਸਿੱਖ ਮਜ਼ਹਬ ਹਰ ਇੱਕ ਦੀ ਆਪਣੀ ਹੋਂਦ, ਔਰ ਇਹੀ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਕਿ ਭਾਈ ਤੁਸੀਂ ਜਿਸ ਰਸਤੇ ਵੀ ਤੁਰੇ ਹੋ, ਆਪਣੇ ਮਜ਼ਹਬ, ਆਪਣੇ ਸਿਧਾਂਤ, ਸੱਚ ਜਿਹੜਾ ਤੁਹਾਡਾ ਅਮਲ ਹੈ ਜ਼ਿੰਦਗੀ ਦਾ, ਉਸ 'ਚ ਸਚਿਆਰਤਾ ਰੱਖੋ। ਔਰ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਆਪੋ ਆਪਣੇ ਰਸਤੇ 'ਤੇ ਤੁਰ ਕੇ ਵੀ ਜੇ ਪੱਲੇ ਤੁਹਾਡੇ ਸੱਚ ਹੈ, ਔਰ ਤੁਸੀਂ ਸੱਚ, ਹੱਕ, ਇਨਸਾਫ ਦੇ ਇਸ ਰਸਤੇ 'ਤੇ ਇਮਾਨਦਾਰੀ ਨਾਲ ਤੁਰਦੇ ਹੋ,
ਤੇ ਉਹ ਰੱਬ ਨੂੰ ਕਬੂਲ ਹੁੰਦਾ ਹੈ। ਔਰ ਇਹ ਜਿਵੇਂ ਅਲਾਮਾ ਇਕਬਾਲ ਦਾ ਹੀ ਇਹ ਸ਼ੇਅਰ ਮੈਂ ਅਕਸਰ ਦੁਹਰਾਉਂਦਾ ਹੈ ਕਿ ਅਮਲ ਸੇ ज़िंदगी बनती है, जन्नत भी जहन्नम भी, ये खाकी अपनी फितरत में ना ਨੂਰੀ ਹੈ ਨਾ ਨਾਰੀ ਹੈ। ਸੋ ਅਸੀਂ ਇੱਕ ਵਾਰ ਫਿਰ ਆਪਣੇ ਸਮੁੱਚੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਈਦ ਉਲ ਫਿਤਰ ਦੇ ਮੁਬਾਰਕ ਦਿਨ ਦੀ ਬਹੁਤ ਬਹੁਤ ਵਧਾਈ ਪੇਸ਼ ਕਰਦੇ।